ਧੀਆਂ ਦੇ ਜੰਮਣ ਤੇ ਕੋਈ ਵੀ ਨਹੀਂ ਰੋਂਦਾ, ਰੋਂਦੇ ਸਿਰਫ ਲੋਕ ਇਸੇ ਗੱਲ ਨੂੰ ਨੇ ਕਿ ਇਹਨਾਂ ਦਾ ਨਸੀਬ ਚੰਗਾ ਹੋਵੇ। ਕਿਉਂਕਿ ਜਦੋਂ ਧੀ ਪੈਦਾ ਹੋ ਜਾਂਦੀ ਹੈ ਨਾ ਤੇ ਉਹਨੂੰ 20-25 ਸਾਲ ਉਹ ਜਵਾਨ ਕਰਦੇ ਨੇ, ਪਾਲਦੇ ਨੇ, ਉਹਦੀ ਪੜ੍ਹਾਈ ਤੇ 20-25 ਲੱਖ ਖਰਚਾ ਕਰਦੇ ਨੇ। ਉਸ ਤੋਂ ਬਾਅਦ ਜਦੋਂ ਵਿਆਹਣ ਦਾ ਵੇਲਾ ਹੁੰਦਾ ਨਾ ਤਾਂ 20-25 ਲੱਖ ਰੁਪਏ ਦਾ ਦਾਜ ਬਣਾਉਂਦੇ ਨੇ। ਉਸ ਤੋਂ ਬਾਅਦ 'ਚ ਕੁੜੀ ਵਾਲਿਆਂ ਦੀ ਡਿਮਾਂਡ ਆਉਣ ਲੱਗ ਪੈਂਦੀ ਵੀ ਅਸੀਂ 200 ਬੰਦਾ ਬਰਾਤ ਦਾ ਲੈ ਕੇ ਆਉਣਾ। ਫਿਰ ਉਹ ਆਉਂਦੇ ਨੇ ਕਿ ਬਰਾਤ ਨੂੰ ਆਹ ਮੈਨਿਓ ਦਿਓ। ਮੈਂ ਨਾ ਜਿਹੜੇ ਵੀ ਬੰਦੇ ਕੁੜੀ ਵਾਲਿਆਂ ਅੱਗੇ ਡਿਮਾਂਡਾਂ ਕਰਦੇ ਨੇ ਕਿ ਅਸੀਂ ਇੰਨੀ ਬਰਾਤ ਲੈ ਕੇ ਆਉਣੀ ਹੈ ਤੇ ਇਹ ਸਾਡੇ ਬਰਾਤ ਨੂੰ ਮੈਨਿਓ ਦੇਣਾ ਚਾਹੀਦਾ, ਮੈਂ ਲਾਹਨਤ ਭੇਜਣਾ ਉਹੋ ਜਿਹੇ ਬੰਦਿਆਂ ਦੀ ਸੋਚ ਵਾਲਿਆਂ ਤੇ ਜਿਹੜੇ ਵੀ ਉਹਨਾਂ ਦਾ ਸਾਥ ਦਿੰਦੇ ਨੇ। ਤੁਸੀਂ ਮੇਰਾ ਸਾਥ ਦਿਓ ਤੇ ਇਹ ਜਿਹੜੀ ਲਾਹਨਤ ਇਹਨੂੰ ਖਤਮ ਕਰੋ ਇਹਨਾਂ ਲੋਕਾਂ ਦੇ ਮਾਸ਼ਰੇ ਦੇ ਵਿੱਚੋਂ। ਧੀਆਂ ਵਾਲਿਆਂ ਦੀ ਮਜਬੂਰੀ ਸਮਝਿਆ ਕਰੋ ਤੁਸੀਂ ਵੀ। ਤੇ ਗੱਲ ਇਹ ਵੀ ਉਹਨਾਂ ਨੂੰ ਜਾ ਕੇ ਮੈਂ ਨਹੀਂ ਉਹਨਾਂ ਦੱਸਿਆ ਕਰੋ, ਬਲਕਿ ਜਾ ਕੇ 2 ਬੰਦੇ ਲੈ ਕੇ ਤੇ ਸ਼ਰੀਅਤ ਦੇ ਮੁਤਾਬਕ ਨਿਕਾਹ ਕਰਕੇ ਆਪਣੇ ਘਰ ਆਣ ਕੇ ਖਰਚਾ ਕਰਿਆ ਕਰੋ। ਘਰ ਆਣ ਕੇ ਮੈਂ ਨਹੀਂ ਦਿਆ ਕਰੋ। ਘਰ ਤੇ ਤੁਸੀਂ ਬਾਅਦ 'ਚ ਮੁਰਗਾ ਪਕਾ ਕੇ ਤੇ ਬੰਦਿਆਂ ਦੇ ਅੱਗੇ ਰੱਖ ਦਿੰਦੇ ਜੇ, ਉੱਥੇ ਬਰਾਤ ਦੀਆਂ ਡਿਮਾਂਡਾਂ ਕਰਦੇ ਕਿ ਸਾਡੀ ਆਈ ਬਰਾਤ ਨੂੰ ਆਹ ਤੁਸੀਂ ਦੇਣਾ। ਕੁੜੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਐਵੇਂ ਦੇ ਕੰਜਰਾਂ ਨੂੰ ਮੂੰਹ ਨਾ ਲਾਇਆ ਕਰੋ, ਤੁੰਨ ਕੇ ਜਵਾਬ ਦਿਓ ਐਵੇਂ ਦੇ ਕੰਜਰਾਂ ਨੂੰ ਜਿਹੜੇ ਅੱਜ ਤੁਹਾਡੀ ਇੱਜ਼ਤ ਨਹੀਂ ਕਰਦੇ, ਕੱਲ੍ਹ ਨੂੰ ਤੁਹਾਡੀ ਧੀ ਦੀ ਇਹਨਾਂ ਕੀ ਇੱਜ਼ਤ ਕਰਨੀ। ਇਹਨਾਂ ਸਾਰੀ ਜ਼ਿੰਦਗੀ ਤੁਹਾਨੂੰ ਵੀ ਤੰਗ ਕਰਨਾ ਤੇ ਤੁਹਾਡੀ ਧੀ ਨੂੰ ਵੀ ਤੰਗ ਕਰਨਾ।